व्यूअर्स वेलकम बैक ऑन प्रोग्राम। सो व्यूअर्स गलबात करन जा रहे हैं एंड वाले सैक्शन दे विच कि ईरान इजराइल हवाई जंग नूं लगभग एक हफ्ता हो चुका है और जिहड़ी लगातारता नाल जारी है और दोवें पासे तबाही दीआं खबरां हन। अमरीका नूं सिद्धे तौर ते इस जंग विच शामिल करन लई इजराइल दा पूरा जोर लगा होया है और प्रेजिडेंट ट्रंप अजे तक अनडिसाइडेड ਹਨ। ਅਸੀਂ ਸਮਝਦੇ ਹਾਂ ਕਿ ਅਮਰੀਕਾ ਨੂੰ ਇਸ ਜੰਗ ਵਿੱਚ ਸਿੱਧੇ ਤੌਰ ਤੇ ਸ਼ਾਮਲ ਨਹੀਂ ਹੋਣਾ ਚਾਹੀਦਾ। ਪ੍ਰੈਜ਼ੀਡੈਂਟ ਟਰੰਪ ਦਾ ਵਾਅਦਾ ਅਤੇ ਰੈਪੂਟੇਸ਼ਨ ਅਮਰੀਕਾ ਨੂੰ ਕਿਸੇ ਵਿਦੇਸ਼ੀ ਜੰਗ ਵਿੱਚ ਨਾ ਉਲਝਾਉਣਾ ਰਿਹਾ ਹੈ। ਟਰੰਪ ਨੂੰ ਇਸ ਤੇ ਪੂਰੀ ਤਰ੍ਹਾਂ ਪੈਰਾ ਦੇਣਾ ਚਾਹੀਦਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਆਪਾਂ ਸਾਂਝੇ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਐਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੁੰਦੇ ਹੋ ਤੁਸੀਂ? ਦੇਖੋ, ਇਸ ਮੁੱਦੇ ਦੇ ਉੱਤੇ ਜਿਹੜਾ ਬੜਾ ਕ੍ਰਿਟੀਕਲ ਹੈ, ਸੈਂਸਿਟਿਵ ਹੈ ਔਰ ਇੱਕ ਐਕਟਿਵਿਸਟ ਹੋਣ ਦੇ ਨਾਤੇ ਅਮਰੀਕਾ ਦੀ ਧਰਤੀ ਤੇ ਬੈਠਿਆਂ ਜਦੋਂ ਅਸੀਂ ਗੱਲ ਕਰ ਰਹੇ ਹਾਂ ਤੇ ਸਾਨੂੰ ਬਹੁਤ ਸਾਰੀਆਂ ਗੱਲਾਂ ਦਾ ਧਿਆਨ ਵੀ ਰੱਖਣਾ ਪੈਂਦਾ ਹੈ। ਲੇਕਿਨ ਫਿਰ ਵੀ ਜਿਵੇਂ ਬੁੱਲੇ ਸ਼ਾਹ ਦੇ ਇਸ ਕਵਿਤ ਦੇ ਨਾਲ ਹੀ ਮੈਂ ਸ਼ੁਰੂ ਕਰਾਂ ਕਿ ਜਿਹਦੇ 'ਚ ਉਹ ਕਹਿੰਦੇ ਨੇ ਕਿ ਸੱਚ ਬੋਲਾਂ ਤਾਂ ਭਾਂਬੜ ਮੱਚਦਾ ਏ, ਝੂਠ ਬੋਲਾਂ ਤਾਂ ਕੁਝ ਬਚਦਾ ਏ, ਜੀ ਦੋਨਾਂ ਗੱਲਾਂ ਤੋਂ ਜੱਕਦਾ ਏ, ਜੱਚ ਜੱਚ ਕੇ ਜੇਬਾ ਕਹਿੰਦੀ ਏ, ਮੂੰਹ ਆਈ ਬਾਤ ਨਾ ਰਹਿੰਦੀ ਏ। ਇਸ ਵੇਲੇ ਜਿਹੜੀ ਇਜ਼ਰਾਈਲ ਈਰਾਨ ਦੇ ਵਿੱਚ ਲਗਭਗ ਇੱਕ ਹਫ਼ਤੇ ਦੇ ਕਰੀਬ ਜਿਹੜੀ ਟਕਰਾਅ ਦੀ ਲਾਈਨ ਜਿਸ ਮੁਹਾਜ਼ ਦੇ ਉੱਤੇ ਆ ਕੇ ਖੜੀ ਹੈ, ਇਹ ਕੋਈ ਵੀ ਟਰਨ ਲੈ ਸਕਦੀ ਹੈ ਔਰ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ 1979 'ਚ ਜਦੋਂ ਆਇਤੁੱਲਾ ਖਮੀਨੀ ਅਸੀਂ ਕਹਿੰਦੇ ਹਾਂ, ਬਸ ਅੱਜ ਕੱਲ੍ਹ ਮੈਂ ਦੇਖ ਰਿਹਾ ਵੀ ਡਿਫਰੈਂਟਲੀ ਪ੍ਰੋਨਾਊਂਸ ਕੀਤਾ ਜਾਂਦਾ ਹੈ, ਉਹਨਾਂ ਨੇ ਜਿਹੜਾ 1979 ਦੇ ਵਿੱਚ ਜਿਸ ਨੂੰ ਇਰਾਨੀ ਇਨਕਲਾਬ ਕਿਹਾ ਜਾਂਦਾ ਹੈ, ਰੈਵੋਲੂਸ਼ਨ ਕਿਹਾ ਜਾਂਦਾ ਹੈ, ਉਹ ਲਿਆਂਦਾ ਔਰ ਉਸ ਪੀਰੀਅਡ ਦੇ ਵਿੱਚ ਖਮੀਨੀ ਦੇ ਦੋਨੋਂ ਹੀ ਤਾਕਤਾਂ ਨੂੰ, ਉਦੋਂ ਜੇ ਸੋਵੀਅਤ ਯੂਨੀਅਨ ਐਗਜ਼ਿਸਟ ਕਰਦਾ ਸੀ, ਉਹਨਾਂ ਨੇ ਅਮਰੀਕਾ ਨੂੰ ਵੱਡਾ ਸ਼ੈਤਾਨ ਔਰ ਸੋਵੀਅਤ ਯੂਨੀਅਨ ਨੂੰ ਛੋਟਾ ਸ਼ੈਤਾਨ ਕਹਿ ਕੇ, ਜਿੱਥੇ ਕਿਉਂਕਿ ਸਾਰੇ ਪੀਰੀਅਡ ਦੇ ਵਿੱਚ ਤੁਸੀਂ ਵਕਤ ਨਹੀਂ ਹੈ, ਨਹੀਂ ਤਾਂ ਈਰਾਨ ਜਿਹੜਾ ਕਦੇ ਪਰਸ਼ੀਅਨ ਐਮਪਾਇਰ ਜਿਹੜਾ ਨੀਲ ਦਰਿਆ ਤੱਕ ਜਿਸ ਦਾ ਫੈਲਾਅ ਸੀ ਔਰ ਜਿਹੜਾ ਬੜਾ ਰਿਚ ਸੱਭਿਆਚਾਰ, ਰਿਚ ਤਹਿਜ਼ੀਬ ਔਰ ਅੱਜ ਵੀ ਉਹਨਾਂ ਦੀ ਜਦੋਂ ਅਸੀਂ ਫਾਰਸੀ ਜ਼ਬਾਨ ਦੇਖਦੇ ਹਾਂ, ਪਰਸ਼ੀਅਨ ਜਿਹੜੀ ਸਰਕਾਰੇ ਖਾਲਸਾ ਜੀ ਉਹ ਸਿੱਖ ਰਾਜ ਦੇ ਵੇਲੇ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਵੀ ਸਰਕਾਰੀ ਜ਼ਬਾਨ ਫਾਰਸੀ ਸੀ ਔਰ ਉਹ ਕਿਸੇ ਦੀ ਜ਼ਬਾਨ ਤੋਂ ਤੁਸੀਂ ਤਹਿਜ਼ੀਬ ਦਾ ਅੰਦਾਜ਼ਾ ਲਾ ਸਕਦੇ ਹੋ। ਔਰ ਇਹ ਲੰਬਾ ਵਕਤ ਜਿਹੜਾ ਇਸ ਪਰਸ਼ੀਆ ਦੇ ਲੋਕ ਜਾਂ ਫਾਰਸ ਦੇ ਲੋਕ, ਇਹਨੂੰ ਫਾਰਸ ਕਹਿੰਦੇ ਸੀ, ਜਿਸ ਤੋਂ ਫਾਰਸੀ ਆਈ ਔਰ ਉਸ 'ਚੋਂ ਹੀ ਇਹ ਕੜਕੜਾ ਕੇ ਜਿੱਦਾਂ ਕਿ ਈਰਾਨ ਇਹ ਅੱਜ ਵੀ ਮੇਰਾ ਖਿਆਲ ਹੈ 10 ਗੁਣਾ ਵੱਡਾ ਹੈ ਇਜ਼ਰਾਈਲ ਤੋਂ, ਰਿਚ ਵਿਦ ਕਰੂਡ ਆਇਲ, ਵਿਦ ਗੈਸ, ਵਿਦ ਔਰ ਜਦੋਂ ਤੁਸੀਂ ਫਿਰਦੌਸੀ ਔਰ ਸ਼ਿਰਾਜ਼ੀ ਔਰ ਇਹ ਸਾਰੇ ਜਿਹੜਾ ਉਹ ਦੇਖਦੇ ਹੋ, ਗੁਲਿਸਤਾਨ ਔਰ ਦੂਸਰੇ ਜਿਹੜਾ ਕਿ ਉਹਨੂੰ ਸ਼ੇਖ ਜਿਨ੍ਹਾਂ ਦੇ ਸਕੂਲਾਂ ਦੇ ਵਿੱਚ ਵੀ ਜਿਨ੍ਹਾਂ ਦੀਆਂ ਕਿਤਾਬਾਂ ਅੱਜ ਤੱਕ ਵੀ ਪੰਜਾਬ ਦੇ ਵਿੱਚ ਸ਼ੇਖ ਸਾਦੀ ਔਰ ਉਹਨਾਂ ਦਾ ਰਿਚ ਲਿਟਰੇਚਰ ਅਮੀਰੀ ਦਾ, ਔਰ ਜਦੋਂ ਤੁਸੀਂ ਉਸ ਫਿਰਦੌਸੀ ਦਾ ਫਿਰਦੌਸਨਾਮਾ ਦੇਖਦੇ ਹੋ ਤਾਂ ਆਸ਼ਸ਼ ਕਰਨ ਵਾਲੀ ਗੱਲ ਹੁੰਦੀ। ਸੋ ਜਿਹੜੀਆਂ ਕੌਮਾਂ ਜਾਂ ਜਿਹੜੀਆਂ ਤਹਿਜ਼ੀਬਾਂ ਬਹੁਤ ਰਿਚ ਹੁੰਦੀਆਂ ਨੇ, ਉਹਨਾਂ ਦੇ ਕਲਚਰ, ਤਹਿਜ਼ੀਬ ਦੂਜੇ, ਉਹ ਈਜ਼ੀਲੀ ਗਿਵਨ ਨਹੀਂ ਕਰਦੀਆਂ ਜਾਂ ਈਜ਼ੀਲੀ ਤੁਸੀਂ ਉਹਨਾਂ ਨੂੰ ਖੌਫਜ਼ਦਾ ਨਹੀਂ ਕਰ ਸਕਦੇ। ਉਹਨਾਂ ਭਾਰਤ ਵਰਗੇ ਜਾਂ ਦੂਜੇ ਤੀਜੇ ਕਲੇਮ ਜੋ ਮਰਜ਼ੀ ਕਰਨ, ਹਮਾਰਾ ਪ੍ਰਾਚੀਨ ਗੌਰਵ, ਦੂਜਾ 24 ਘੰਟਿਆਂ ਜਿਹਨਾਂ ਦੀ ਫੂਕ ਨਿਕਲ ਜਾਂਦੀ ਹੈ ਕਿਸੇ ਇਸ਼ੂ 'ਤੇ, ਮਤਲਬ ਅਮਰੀਕਾ ਸਾਹਮਣੇ ਖਲੋਣਾ ਹੋਏ, ਸੋਵੀਅਤ ਯੂਨੀਅਨ ਸਾਹਮਣੇ ਹੋਏ, ਕਿਸੇ ਸਾਹਮਣੇ ਤੁਸੀਂ ਇਹਨਾਂ ਨੂੰ ਕਿਤੇ ਵੀ ਹੁਣ ਗਜ਼ਾ ਦੇ ਵਿੱਚ UN ਜਨਰਲ ਅਸੈਂਬਲੀ ਦੇ ਮਤੇ ਨੇ ਭਗੌੜੇ ਹੋ ਰਹੇ ਨੇ ਉਹਨੂੰ ਲੈ ਕੇ, ਈਰਾਨ ਦਾ ਮੁੱਦਾ ਹੈ ਇਹਦੇ 'ਤੇ ਭਗੌੜੇ ਹੋ ਰਹੇ ਨੇ, ਯੂਕਰੇਨ ਦੇ ਮੁੱਦੇ ਦੇ ਉੱਤੇ ਭਗੌੜੇ ਨੇ। ਪਰ ਮੈਂ ਤਾਂ ਇਹ ਦੇਖਦਾ ਵੀ ਅਸੀਂ ਇਸ ਵੇਲੇ ਇਸ ਪੋਜੀਸ਼ਨ ਤਾਂ ਨਹੀਂ ਹੈ ਵੀ ਕੌਣ ਠੀਕ ਹੈ ਕੌਣ ਗਲਤ ਹੈ, ਈਰਾਨ ਦੇ ਅੰਦਰ ਕੀ ਚੱਲ ਰਿਹਾ ਅਸੀਂ ਉਸ ਦੇ ਬਾਰੇ ਸਾਡੇ ਕੋਲ ਜਾਣਕਾਰੀ ਨਹੀਂ। ਪਰ ਮੈਂ ਤਾਂ ਇੱਕ ਜਨਰਲ ਦੇਖਦਾ ਕਿ ਜੇ 1979 ਤੱਕ ਤਾਂ ਉੱਥੇ ਹਕੂਮਤਾਂ ਉਹੀ ਸਨ ਜਿਹੜੀਆਂ ਵੈਸਟ ਨੂੰ ਫੇਵਰ ਕਰਨ ਵਾਲੀਆਂ ਸੀ। ਇੱਕ ਬਰੀਫ 1950s ਦੇ ਵਿੱਚ ਮੁਸੱਦਕ PhD ਹਾਈਲੀ ਐਜੂਕੇਟਡ ਸੋਸ਼ਲਿਸਟ ਮਾਈਂਡਸੈਟ ਉਹਨੇ ਜਿਹੜਾ ਉਹ ਥਰੂ ਚੇਂਜ ਕੀਤੀ, ਲੇਕਿਨ ਉਸ ਨੂੰ ਜਿਹੜਾ ਉਹ CIA ਨੇ ਉਸ ਜ਼ਮਾਨੇ 'ਚ ਉਹਦਾ ਤਖਤਾ ਪਲਟ ਦਿੱਤਾ ਸੀ। ਫਿਰ ਇਹ ਪਹਿਲਵੀ ਟੱਬਰ ਜਿਹੜਾ
ਇਹਨਾਂ ਦਾ ਹੀ ਕੰਟਰੋਲ ਰਿਹਾ ਉੱਥੇ। ਆਇਤੁੱਲਾ ਖਮੀਨੀ ਨੇ ਜਦੋਂ ਤਬਦੀਲੀ ਲਿਆਂਦੀ ਉੱਥੇ, ਜਿਹਨੂੰ ਜੋ ਮਰਜ਼ੀ ਕਹੋ, ਰੈਵੋਲੂਸ਼ਨ ਕਹੋ, ਤਬਦੀਲੀ ਕਹੋ, ਤੇ ਹੁਣ 1979 ਤੋਂ ਹੁਣ ਜਦੋਂ ਅਸੀਂ ਗੱਲ ਕਰੀਏ ਤਾਂ 45 ਸਾਲ ਹੋ ਗਏ ਨੇ। ਈਰਾਨ ਦੇ ਸਾਰੇ ਐਸੈਟ ਫਰੀਜ਼, ਅਮਰੀਕਾ 'ਚ ਹੋਣ, ਦੂਜੇ ਹੋਣ, ਸੈਂਕਸ਼ਨਸ ਤੇ ਸੈਂਕਸ਼ਨਸ। ਲੇਕਿਨ ਜੇ 45 ਸਾਲ ਬਾਅਦ ਵੀ ਕੋਈ ਮੁਲਕ ਜਾਂ ਕੋਈ ਕਿਵੇਂ ਸਰਵਾਈਵ ਕੀਤਾ ਉਹਨੇ, ਕਿਵੇਂ ਆਪਣਾ ਕਰੂਡ ਆਇਲ ਵੇਚਦੇ ਨੇ, ਕੀ ਕਰਦੇ ਨੇ, ਕੀ ਨਹੀਂ ਕਰਦੇ, ਲੇਕਿਨ ਗਿਵਨ ਨਹੀਂ ਕੀਤਾ। ਔਰ ਇਸੇ ਤਰ੍ਹਾਂ ਬੇਸ਼ੱਕ ਇਸਲਾਮ, ਮੈਂ ਕੋਈ ਇਸਲਾਮ ਬਾਰੇ ਮੇਰੀ ਜਸਟ ਇੱਕ ਲੇਮੈਨ ਵਾਲਾ ਨੌਲੇਜ ਹੀ ਹੈ, ਪਰ ਮੈਨੂੰ ਇੰਨਾ ਕੁ ਪਤਾ ਹੈ ਵੀ ਇਹਨਾਂ ਦੇ ਜਿਹੜੇ 12 ਇਮਾਮ ਜਿਹੜੇ ਜਿਹਦੇ ਤੇ ਇਹ ਆਪਣਾ ਸ਼ੀਆ ਇਸਲਾਮ ਦੀ ਫਾਊਂਡੇਸ਼ਨ ਹੈ, ਉਹ ਸਾਰੇ ਹੀ ਲਗਭਗ ਸ਼ਹੀਦ ਨੇ ਉਹਨਾਂ ਦਾ। ਸੋ ਮਤਲਬ ਜਿਹਨਾਂ ਲੋਕਾਂ ਦੇ ਕੋਲ ਜਿਹੜੇ ਨਾ ਝੁਕਣ ਦਾ ਹੋਏ, ਰਿਚ ਹੈਰੀਟੇਜ ਹੋਏ, ਔਰ ਮਰਨ ਦੀ ਜਾਂ ਸ਼ਹੀਦ ਹੋਣ ਦੀ ਜਿਨ੍ਹਾਂ ਨੂੰ ਜਿਹੜਾ ਰੁਤਬਾ ਉਹ ਸ਼ਹਾਦਤ ਦਾ ਲੈਣ ਦਾ ਜਿਨ੍ਹਾਂ ਨੂੰ ਚਾਹ ਹੋਏ, ਉਹਨਾਂ ਦੀ ਨਾਲ ਕਿਸੇ ਵੀ ਇਸ਼ੂ ਨੂੰ ਤੁਸੀਂ ਸਿੰਪਲੀ ਇੱਕ ਲੀਕ ਖਿੱਚ ਕੇ ਡਿਸਾਈਡ ਨਹੀਂ ਕਰ ਸਕਦੇ। ਔਰ ਇਹਦੇ 'ਚ ਵੀ ਕੋਈ ਦੋ ਰਾਵਾਂ ਨਹੀਂ ਨੇ ਕਿ ਇਸ ਗੱਲ ਦਾ ਵੈਸੇ ਅਫਸੋਸ ਵੀ ਹੈ। ਮੈਂ ਕੱਲ੍ਹ ਹੀ ਮੈਂ ਈਵਨ ਸੀਐਟਲ ਵੀ ਕਿਹਾ, ਮੈਂ ਕਿਹਾ ਵੀ ਸਾਨੂੰ ਤਾਂ ਇਹ ਅਫਸੋਸ ਹੈ ਕਿ ਵੀ ਸਾਡਾ ਕੋਈ ਮੁਲਕ ਨਹੀਂ ਹੈ ਦੁਨੀਆ 'ਚ, ਤੇ ਜੇ ਕੋਈ ਹੁੰਦਾ ਤੇ ਕੋਈ ਸਾਡੇ ਲਈ ਕੋਈ ਹਾਂ ਦਾ ਨਾਰਾ ਮਾਰਦਾ। ਪਰ ਇੱਥੇ ਮੈਨੂੰ ਇਸ ਗੱਲ ਦਾ ਜ਼ਿਆਦਾ ਦੁੱਖ ਹੁੰਦਾ ਹੈ ਕਿ 57 ਮੁਲਕ ਨੇ ਜਿਹੜੇ ਇਸਲਾਮ 'ਚ ਯਕੀਨ ਰੱਖਣ ਵਾਲੇ ਨੇ। ਦੁਨੀਆ ਦਾ ਦੂਸਰਾ ਵੱਡਾ ਧਰਮ ਹੈ। ਜੋ ਕੁਝ ਗਜ਼ਾ ਦੇ ਵਿੱਚ ਹੋ ਰਿਹਾ ਉਹ ਠੀਕ ਕਿਹਾ ਇੱਕ ਨੇ ਕਿ ਵੀ ਉੱਥੇ ਕੋਈ ਜੰਗ ਥੋੜੀ ਹੋ ਰਹੀ ਹੈ, ਜੈਨੋਸਾਈਡ ਹੋ ਰਿਹਾ, ਬੀਬੀਆਂ ਬੱਚੇ ਮਾਰੇ ਜਾ ਰਹੇ ਨੇ ਰੋਜ਼, ਸਾਰੇ ਬੈਠੇ ਦੇਖ ਰਹੇ ਨੇ। ਹੁਣ ਇਹੀ ਹਾਲ ਈਰਾਨ ਦੇ ਨਾਲ ਵੀ ਜੋ ਹੈ, ਜਿਸ ਕਿਸਮ ਦਾ ਕਿਲਿੰਗਸ ਔਰ ਦੂਸਰੀ ਸਪਰੀਨ ਹੈ। ਪਰ ਬਹੁਤਿਆਂ ਨੂੰ ਕਿਉਂਕਿ ਇੱਕ ਤਾਂ ਉਹ ਵੈਸੇ ਹੀ ਕੋਲੋਨਾਈਜ਼ ਕੀਤੇ ਹੋਏ ਨੇ, ਕੰਟਰੋਲ ਕੀਤੇ ਹੋਏ ਨੇ, ਬੋਲਦੇ ਨਹੀਂ ਨੇ, ਔਰ ਗਲਤ ਨੂੰ ਗਲਤ ਕਹਿਣ ਦੀ ਹਿੰਮਤ ਵੀ ਨਹੀਂ ਹੈ ਬਹੁਤ ਸਾਰਿਆਂ 'ਚ। ਔਰ ਇਸ ਸਾਰੇ ਪਸਮੰਜਰ ਦੇ ਵਿੱਚ ਜਦੋਂ ਅਮਰੀਕਾ ਦੀ ਅਸੀਂ ਦੇਖਦੇ ਹਾਂ ਗੱਲ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਅਜੇ ਤੱਕ ਵੀ ਪ੍ਰੈਜ਼ੀਡੈਂਟ ਟਰੰਪ ਜਿਹੜੀ ਉਹਨਾਂ ਦੀ ਲਾਸਟ ਸਟੇਟਮੈਂਟ ਹੈ, ਹਾਲਾਂਕਿ ਜਿਵੇਂ G7 ਚੋਂ ਕੁਇਕਲੀ ਨਿਕਲੇ, ਬਹੁਤ ਸਾਰਿਆਂ ਨੂੰ ਸੀ ਕਿ ਵੀ ਹੋਏਗਾ। ਹੁਣ ਨੈਤਨਯਾਹੂ ਜੇ ਇਸ ਦਾ ਰੁਤਬਾ ਮੈਂ ਸਮਝਦਾ ਜਿਹਨੂੰ ਕੋਈ ਵੀ ਡਿਫੈਂਡ ਜਿਹੜਾ ਜਦੋਂ ਕਿਸ ਬਹਾਨੇ ਕਿਵੇਂ ਕਰ ਸਕਦਾ ਹੈ, ਜਿਹਨੂੰ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਨੇ ਵੀ ਇੰਡਾਈਕਟ ਕੀਤਾ ਔਰ ਸਾਊਥ ਅਫਰੀਕਾ ਲੈ ਕੇ ਗਿਆ ਕੇਸ, ਜੋ ਕੁਝ ਗਜ਼ਾ 'ਚ ਚੱਲ ਰਿਹਾ ਸੀ, ਖੁਦ ਆਪਣੇ ਮੁਲਕ ਦੇ ਵਿੱਚੋਂ ਕਰਪਸ਼ਨ ਕੇਸਿਸ 'ਚ ਫਸਿਆ ਹੋਇਆ। ਅੱਜ ਪੀਸ ਹੋ ਜਾਏ ਇਜ਼ਰਾਈਲ 'ਚ, ਨੈਤਨਯਾਹੂ ਜੇਲ੍ਹ ਦੇ ਵਿੱਚ ਹੋਏਗਾ। ਸੋ ਉਸ ਸਾਰੇ ਦੇ ਥੱਲੇ ਜਿੱਥੇ ਜੰਗ ਨੂੰ ਕਿਸੇ ਨਾ ਕਿਸੇ ਬਹਾਨੇ ਜਾਰੀ ਰੱਖਣਾ ਉਹਦਾ ਇੰਟਰਸਟ ਹੈ, ਉੱਥੇ ਜਿਹੜਾ ਰਿਸਪੌਂਸ ਪਹਿਲੇ ਦਿਨਾਂ ਦੇ ਵਿੱਚ ਹੀ, ਬੇਸ਼ੱਕ ਇਹਨਾਂ ਨੇ ਉਹਨਾਂ ਦੀ ਮਿਲਟਰੀ ਲੀਡਰਸ਼ਿਪ, ਨਿਊਕਲੀਅਰ ਸਾਇੰਟਿਸਟ ਦੂਜੇ ਮਾਰੇ, ਪਰ ਜਿਹੜੀਆਂ ਬੈਲਿਸਟਿਕ ਮਿਸਲਸ ਦੇ ਨਾਲ ਤੈਲ ਅਵੀਵ ਜਾਂ ਜੈਰੂਸ਼ਲਮ ਜਾਂ ਦੂਸਰਾ ਉਹਨਾਂ ਨੇ ਅਟੈਕ ਕੀਤੇ, ਉੱਥੇ ਵੀ ਨੁਕਸਾਨ, ਕਈ ਤਾਂ ਬੰਕਰਾਂ 'ਚੋਂ ਨਹੀਂ ਨਿਕਲ ਰਹੇ ਜਾਂ ਉਹਨਾਂ ਦੀ ਹਦਾਇਤਾਂ। ਹਾਲਾਂਕਿ ਕੋਈ ਲੌਂਗ ਟਰਮ ਦੇ ਵਿੱਚ ਇਜ਼ਰਾਈਲ ਨੂੰ ਮਾਣਤਾ ਜਿਹੜਾ ਅਮਰੀਕਾ ਦੇ ਉੱਤੇ ਹੀ ਹੈ ਕਿ ਵੀ ਉਹਨੂੰ ਵੀ ਸ਼ਾਇਦ ਉਹ ਅਮਰੀਕਾ ਨੂੰ ਹਰ ਹਾਲਤ 'ਚ ਘੜੀਸਣ ਦੇ ਲਈ ਲੱਗਾ ਹੋਇਆ ਹੈ, ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਜੀ ਜਿਹੜੇ ਕੋਈ ਡੀਪਰ ਉਹਨਾਂ ਦੇ, ਜੇ ਉਹਨਾਂ ਨੇ ਕੋਈ ਡਿੱਗ ਕਰਕੇ ਨਿਊਕਲੀਅਰ ਫੈਸਿਲਿਟੀ, ਹਾਲਾਂਕਿ ਮੇਰਾ ਆਪਣਾ ਇਹ ਕਹਿਣਾ ਹੈ ਕਿ ਜਿਵੇਂ 2003 ਦੇ ਵਿੱਚ ਇਰਾਕ ਤੇ ਹਮਲਾ ਕਰਨ ਲਈ ਵੈਪਨਸ ਆਫ ਮਾਸ ਡਿਸਟਰਕਸ਼ਨ ਦਾ ਜਿਹੜਾ ਬਹਾਨਾ ਘੜਿਆ ਗਿਆ, ਇਸ ਵਿੱਚ ਜਿਹੜੇ ਨਹੀਂ ਸੀ, ਨਿਊਕਲੀਅਰ ਪ੍ਰੋਗਰਾਮ ਨਹੀਂ, ਔਰ ਜਿਸ ਖਮੀਨੀ ਜਿਹੜਾ ਉਸ ਟਾਈਟਲ ਦੀ ਅੱਗੇ ਤੋਰਨ ਵਾਲਾ 85 ਸਾਲਾਂ ਦਾ ਬੰਦਾ, ਕਈ ਵਾਰੀ ਉਹਦੀ ਸਰਜਰੀ ਹੋਈ, ਜਿੰਨਾ ਕਿ ਮੈਨੂੰ ਯਾਦ ਹੈ, ਉਹਨੇ ਖੁਦ ਇਹ ਕਿਹਾ ਹੋਇਆ ਕਿ ਵੀ ਇਹ ਜਿਹੜੇ ਨਿਊਕਲੀਅਰ ਵੈਪਨ ਨੇ, ਜਿਸ ਦੇ ਲਈ ਸ਼ਾਇਦ ਪਤਾ ਨਹੀਂ ਕੀ ਲਫ਼ਜ਼ ਪਰਸ਼ੀਅਨ ਦਾ ਯੂਜ਼ ਹੁੰਦਾ ਹੈ, ਉਹ ਜੌਹਰੀ ਹਥਿਆਰ, ਇਹ ਸ਼ਰਅ ਦੇ ਮੁਤਾਬਕ ਨਹੀਂ ਹੈ। ਜੌਹਰੀ ਹਥਿਆਰ ਜਿਹੜੇ ਨੇ ਉਹ ਇਸਲਾਮ ਦੇ ਮੁਤਾਬਕ। ਹੁਣ ਜਿਹੜਾ ਬੰਦਾ, ਔਰ ਉੱਥੇ ਇੱਕ ਤਬਕਾ ਤਾਂ ਜ਼ਰੂਰ ਰਿਹਾ ਜਿਹੜਾ ਹੈ ਕਿ ਵੀ ਜੇ ਅਸੀਂ ਕਰਨਾ ਹੈ ਮੁਕਾਬਲਾ, ਅਸੀਂ ਨਿਊਕਲੀਅਰ ਪਾਵਰ ਹੋਣੇ ਚਾਹੀਦੇ हैं। ਪਰ ਇਹ ਇਉਂ ਲੱਗਦਾ ਹੈ ਵੀ ਈਰਾਨ ਨੂੰ, ਇਹ ਅਮਰੀਕਾ ਤਾਂ ਈਰਾਨ ਦੇ ਨਾਲ ਡੀਲ ਬਣਾਉਣ ਦੇ ਵੀ ਚੱਕਰ 'ਚ ਸੀ ਪਹਿਲਾਂ ਵੀ, ਔਰ ਟਰੰਪ ਕੋਈ ਕਨਫਰੰਟੇਸ਼ਨਸ ਨਹੀਂ ਹੈ। ਔਰ ਅਸੀਂ ਜੇ ਪਹਿਲੀ ਟਰਮ ਦੇਖੀਏ ਤਾਂ 20 ਸਾਲ ਤੋਂ ਜਿਹੜੀ ਅਮਰੀਕਨ ਫੌਜ ਉੱਥੇ ਅਫਗਾਨਿਸਤਾਨ 'ਚ ਨੈਟੋ ਦੇ ਨਾਲ ਫਸੀ ਹੋਈ ਸੀ ਜੂਨੀਅਰ ਬੁਸ਼ ਦੇ ਜ਼ਮਾਨੇ ਤੋਂ, ਟਰੰਪ ਨੇ ਆਊਟ ਆਫ ਬਾਕਸ ਜਾ ਕੇ ਦੋਹਾ ਦੇ ਵਿੱਚ ਦਫ਼ਤਰ ਖੁਲਵਾਇਆ ਤਾਲਿਬਾਨ ਦਾ, ਉਹਨਾਂ ਨਾਲ ਗੱਲਬਾਤ ਸ਼ੁਰੂ ਕੀਤੀ ਕਤਰ ਰਾਹੀਂ, ਡੀਲ ਬਣਾਈ, ਭਾਵੇਂ ਵਿਦਡਰਾਅਲ ਹੈਫਜ਼ੈਡਸਲੀ ਬਾਈਡਨ ਦੇ ਵੇਲੇ ਹੋਈ ਜਿਹਦੇ 'ਚ ਅਮਰੀਕਾ ਦੀ ਹੇਠੀ ਹੋਈ, ਪਰ ਇਹ ਟਰੰਪ ਹੀ ਕਰ ਸਕਦਾ ਸੀ ਕਿ ਉਹਨੂੰ 20 ਹਾਲਾਂ ਜੇ ਉਸਾਮਾ ਦੇ ਮਾਰਨ ਤੱਕ ਹੀ ਮਿਸ਼ਨ ਸੀ ਤਾਂ ਓਬਾਮਾ ਨੇ ਨਹੀਂ ਹਿੰਮਤ ਕੀਤੀ ਜਦੋਂ ਇਹ ਹੁੰਦਾ ਜੀ ਮਿਸ਼ਨ ਅਕੰਪਲਿਸ਼ਡ, ਲੈਟ ਵੀ ਵਿਦਡਰਾ। ਸੋ ਅਸੀਂ ਇਹ ਸਮਝਦੇ ਹਾਂ ਵੀ ਟਰੰਪ ਦਾ ਇਸ ਲੈਵਲ ਦੇ ਉੱਤੇ, ਔਰ ਟਰੰਪ ਇੱਕ ਸਟੇਜ ਦੇ ਉੱਤੇ ਉਹਦੀ ਚਾਹਨਾ ਹੈ ਵੀ ਉਹਨੂੰ ਨੋਬਲ ਪ੍ਰਾਈਜ਼ ਫਾਰ ਪੀਸ ਮਿਲੇ।
ਹੁਣ ਇੱਕ ਪਾਸੇ ਜਿੱਥੇ ਉਹਨਾਂ ਦਾ ਦਾਅਵਾ ਸੀ ਕਿ ਵੀ ਮੈਂ ਯੂਕਰੇਨ ਦੀ ਵਾਰ ਵੀ 24 ਘੰਟੇ 'ਚ ਖਤਮ ਕਰ ਸਕਦਾ ਹੈ, ਮਿਡਲ ਈਸਟ ਬਾਰੇ ਵੀ ਹੋਪ ਸੀ, ਔਰ ਜਿਹੜਾ ਸੀਜ਼ ਫਾਇਰ ਬਾਈਡਨ ਨਹੀਂ ਸੀ ਕਰਵਾ ਸਕਿਆ, ਟਰੰਪ ਨੇ ਕਰਵਾਇਆ ਸੀ ਵਕਤੀ ਤੌਰ ਤੇ। ਪਰ ਹੁਣ ਜਿਸ ਲੈਵਲ ਦੇ ਉੱਤੇ ਨੈਤਨਯਾਹੂ ਡਰੈਗ ਕਰਕੇ ਅਮਰੀਕਾ ਨੂੰ ਇਹ ਸਾਰੇ ਦਾ ਹਿੱਸਾ ਬਣਾ ਰਿਹਾ, ਔਰ ਜਿਵੇਂ ਟਰੰਪ ਦਾ ਜਿਹੜਾ ਲੇਟੈਸਟ ਹੈ ਉਹਦੇ 'ਚ ਹਾਲਾਂ ਉਹਨਾਂ ਨੇ ਕਿਹਾ ਆਈ ਮੇ ਡੂ ਇਟ ਔਰ ਆਈ ਮੇ ਨਾਟ ਡੂ ਇਟ, ਟਰੰਪ ਔਨ ਈਰਾਨ ਸਟ੍ਰਾਈਕਸ, ਪਰ ਨਾਲ ਹੀ ਕਿਹਾ ਕਿ ਈਰਾਨ ਸ਼ੁੱਡ ਸਰੈਂਡਰ। ਸੋ ਮੈਂ ਸਮਝਦਾ ਹਾਂ ਕਿ ਵੀ ਪਹਿਲੀ ਗੱਲ ਜਿਹੜੇ ਮੈਂ ਪਹਿਲੇ ਨੁਕਤੇ ਕਹੇ ਨੇ ਈਰਾਨ ਦੇ ਹਵਾਲੇ ਨਾਲ ਜਿੰਨੀ ਕੁ ਮੇਰੀ ਸਮਝ ਹੈ ਵੀ ਨਾ ਉਹ ਸਰੈਂਡਰ ਕਰਨ ਵਾਲਾ, ਉਹ ਆਨਰ ਦੇ ਨਾਲ ਡੀਲ ਕਰਕੇ ਤੁਸੀਂ ਕੋਈ ਨਾ ਕੋਈ ਕੱਢ ਸਕਦੇ ਹੋ। ਜੇ ਠੀਕ ਹੈ, ਜੇ ਇਹੀ ਕੰਸੈਂਸਸ ਬਣਦੀ ਹੈ ਕਿ ਭਾਈ ਈਰਾਨ ਦੇ ਨਾਲ ਤੁਸੀਂ ਗੁਫ਼ਤਗੂ, ਇਹ ਗੱਲ ਈਵਨ ਜਿਹੜੀ ਹੈ ਰਸ਼ੀਆ UAE ਕਾਲ ਫॉर ਇਮੀਡੀਏਟ ਐਂਡ ਟੂ ਇਜ਼ਰਾਈਲ ਈਰਾਨ ਕਨਫਲਿਕਟ, ਬਹੁਤੀਆਂ ਜਿਹੀਆਂ ਸਟੇਟਮੈਂਟਾਂ ਰਸ਼ੀਆ ਨੇ ਵੀ ਦਿੱਤੀਆਂ, ਚਾਈਨਾ ਨੇ ਵੀ ਦਿੱਤੀਆਂ। ਪਰ ਦਿਲਚਸਪ ਗੱਲ ਇਹ ਹੈ ਵੀ ਅਮਰੀਕਾ ਦੀ ਆਪਣੀ ਸਪਾਈ ਏਜੰਸੀਜ਼ ਨੂੰ ਹੈਡ ਕਰਨ ਵਾਲੀ ਤੁਲਸੀ ਗੈਬਰਡ, ਜਿਹੜੀ 18 ਏਜੰਸੀਆਂ ਨੂੰ ਹੈਡ ਕਰਦੀ ਹੈ, ਉਹਨੇ ਜਿਹੜਾ ਉਹ ਟੈਸਟੀਫਾਈ ਕੀਤਾ, US spy said Iran was not building nuclear weapon, Trump dismisses that assessment। ਹੁਣ ਇਹ ਆਲਰੇਡੀ ਤਾਂ ਹੁਣ ਆਪਣੇ ਜਸੂਸ ਜੇ ਤੁਹਾਡੇ ਕਹਿੰਦੇ ਨੇ ਵੀ ਉਹ ਨਹੀਂ ਬਣਾ ਰਿਹਾ, ਫਿਰ ਤਾਂ ਇਹ ਕਹਾਣੀ ਉੱਥੇ ਹੀ ਚਲੀ ਜਾਂਦੀ ਹੈ ਉਹ ਵੁਲਫ ਐਂਡ ਲੈਂਬ ਵਾਲੀ, ਕਿ ਵੀ ਪਾਣੀ ਉੱਤੋਂ ਥੱਲੇ ਨੂੰ ਆ ਰਿਹਾ, ਥੱਲੇ ਉਹ ਲੀਲਾ ਹੈ ਤੇ ਉਹ ਭੇੜੀਆ ਉਹਨੂੰ ਕਹਿੰਦਾ ਕਿ ਵੀ ਤੂੰ ਪਾਣੀ ਜੂਠਾ ਕਰ ਰਿਹਾ ਮੇਰਾ। ਉਹ ਕਹਿੰਦਾ ਜਨਾਬ ਤੁਸੀਂ ਉੱਪਰ ਹੋ, ਮੈਂ ਥੱਲੇ ਹਾਂ। ਉਹਨੇ ਕਿਹਾ ਅੱਛਾ ਇਹ ਹੈ, ਪਰ ਤੂੰ ਮੈਨੂੰ 2 ਸਾਲ ਪਹਿਲਾਂ ਗਾਲਾਂ ਕੱਢੀਆਂ ਸੀ। ਉਹ ਕਹਿੰਦਾ ਜੀ ਮੇਰੀ ਤਾਂ ਉਮਰ ਹੀ 1 ਸਾਲ ਹੈ। ਮੈਂ ਫਿਰ ਤੇਰੇ ਪਿਓ ਨੇ ਕੱਢੀਆਂ ਹੋਣੀਆਂ, ਔਰ ਉਹਦੇ ਤੇ ਉਹ ਝਪਟ ਪਿਆ। ਸੋ ਜੇ ਤਾਂ ਇਹੀ ਪਾਰਟ ਹੈ, ਪਰ ਸਾਨੂੰ ਇਹ ਲੱਗਦਾ ਹੈ ਵੀ ਇਹ ਠੀਕ ਨਹੀਂ ਹੋਏਗਾ। ਔਰ ਪ੍ਰੈਜ਼ੀਡੈਂਟ ਟਰੰਪ ਜਿਨ੍ਹਾਂ ਦੀ ਆਪਣੀ ਲੈਗੇਸੀ, ਉਹ ਇੱਕ ਲੈਗੇਸੀ ਛੱਡਣਾ ਚਾਹੁੰਦੇ ਨੇ, ਔਰ ਮੇਕ ਅਮਰੀਕਾ ਗ੍ਰੇਟ ਅਗੇਨ ਦੇ ਥੱਲੇ ਜਿਹੜਾ ਸਾਰਾ ਕੈਂਪੇਨ ਹੈ ਕਿ ਭਾਈ ਇਹ ਅਸੀਂ ਬਾਹਰ ਆਪਣੀ એનર્ਜੀ ਜ਼ਾਇਆ ਨਹੀਂ ਕਰਨੀ, ਸਾਡੀਆਂ ਵਾਰਜ਼ ਨਹੀਂ ਨੇ। ਔਰ ਇਹੀ ਕਾਰਨ ਹੈ ਕਿ ਪ੍ਰੈਜ਼ੀਡੈਂਟ ਟਰੰਪ ਦੇ ਬੜੇ ਨਜ਼ਦੀਕੀਆਂ ਦੇ ਵਿੱਚ ਵੀ ਇਸ ਨੂੰ ਲੈ ਕੇ ਜਿਹੜਾ ਡਿਫਰੈਂਟ ਓਪੀਨੀਅਨ ਹੈ, ਸੈਨੇਟ ਦੇ ਵਿੱਚ ਵੀ ਇੱਕ ਡਿਫਰੈਂਟ ਲਾਈਨ ਸ਼ੁਰੂ ਹੋਈ ਹੈ, ਮੀਡੀਆ ਦੇ ਵਿੱਚ ਵੀ ਜਿਹੜੀ ਹੈ ਉਹ ਡਿਬੇਟ ਚੱਲ ਰਹੀ ਹੈ। ਪਰ ਇਹਦਾ ਐਂਡ ਕਿੱਧਰ ਜਾ ਕੇ ਐਂਡ ਹੋਏਗਾ ਪਤਾ ਨਹੀਂ। ਪਰ ਅਸੀਂ ਤਾਂ ਇੱਕ ਅਮਰੀਕਨ ਹੋਣ ਦੇ ਨਾਤੇ ਜੇ ਅਮਰੀਕਨ ਲੈਗੇਸੀ ਦੀ ਵੀ ਗੱਲ ਔਰ ਅਮਰੀਕਨ ਭਲੇ ਦੀ ਵੀ ਗੱਲ ਕਰੀਏ, ਸਾਨੂੰ ਵੈਸੇ ਵੀ ਕਿਤੇ ਵੀ ਬੇਗੁਨਾਹ ਦਾ ਮਾਰਿਆ ਜਾਣਾ, ਹੁਣ ਤਹਿਰਾਨ ਵਾਸੀਆਂ ਨੂੰ ਕਹੋ ਜੀ ਖਾਲੀ ਕਰ ਦਿਓ ਸ਼ਹਿਰ, ਕਿੱਧਰ ਜਾਣਗੇ ਜੀ? ਉਹ ਕਿਉਂ ਖਾਲੀ ਕਰਨ? ਉਹਨਾਂ ਦਾ ਸ਼ਹਿਰ ਹੈ ਉਹ। ਪਰ ਜੇ ਹੁਣ ਜੇ ਇਜ਼ਰਾਈਲ ਜਿਸ ਲੈਵਲ ਤੱਕ ਨੈਤਨਯਾਹੂ ਜਾ ਚੁੱਕਾ ਹੈ, ਇਹ ਹਿਟਲਰ ਮੁਸੋਲਿਨੀ ਦੇ ਜ਼ੁਲਮ ਵੀ ਇਹਦੇ ਸਾਹਮਣੇ ਜਦੋਂ ਫਿਊਚਰ ਦੇ ਹਿਸਟੋਰੀਅਨ ਲਿਖਣਗੇ ਤੇ ਉਹ ਪੇਤਲੇ ਪੈਣਗੇ। ਸੋ ਅਸੀਂ ਇਸ ਸਟੇਜ ਦੇ ਉੱਤੇ ਜਿੱਥੇ ਬੇਬਸ ਹੈ, ਅਸੀਂ ਤਾਂ ਆਪਣੇ ਲਈ ਬੇਬਸ ਹੈ। ਔਰ ਇਹ ਮੋਦੀ ਜਿਹੜਾ ਕਿ ਬਿਲਕੁਲ ਨੈਤਨਯਾਹੂ ਦੇ ਨਾਲ ਖੜਾ ਹੈ, ਇਕੱਲਾ ਇਹੀ ਨਹੀਂ, ਇਹ ਜੇ ਉਹਨਾਂ ਨੇ ਹਾਈਫਾ ਪੋਰਟ ਨੂੰ ਜਿਹੜਾ ਨਿਸ਼ਾਨਾ ਬਣਾਇਆ ਈਰਾਨ ਨੇ, 75% ਸ਼ੇਅਰ ਉਹਦੇ 'ਚ ਅਡਾਨੀ ਦੇ ਨੇ। ਔਰ ਇਹ ਵੀ ਸਾਹਮਣੇ ਆਇਆ ਕਿ ਵੀ ਵਿਦਨ ਈਰਾਨ ਜਿਹੜੇ ਅਟੈਕ ਹੋਏ ਨੇ, ਪ੍ਰੀਸਾਈਜ਼ ਅਟੈਕ ਭਾਵੇਂ, ਉਹਦੇ 'ਚ ਇੰਡੀਆ ਦੇ ਜਸੂਸਾਂ ਨੇ ਇਜ਼ਰਾਈਲ ਲਈ ਕੰਮ ਕੀਤਾ। ਔਰ ਮੈਂ ਜਦੋਂ ਇਹ ਸਟੋਰੀ ਕਿਤੇ ਦੇਖੀ ਮੈਨੂੰ ਹੈਰਾਨੀ ਨਹੀਂ ਹੋਈ। ਮੈਂ ਕਿਹਾ ਕਿ ਵੀ ਕਤਰ ਜਿਸ ਦੇ ਵਿੱਚ 7 ਜਿਹੜੇ ਇਹਨਾਂ ਦੇ ਵੱਡੇ ਜਿਨ੍ਹਾਂ 'ਚ ਨੇਵਲ ਆਫੀਸਰ ਸਰਵਿੰਗ ਵੀ ਫੜੇ ਗਏ ਸੀ ਕਿ ਇਜ਼ਰਾਈਲ ਦੇ ਲਈ ਸਪਾਈਂਗ ਕਰ ਰਹੇ ਸੀ, ਕਾਸ਼ ਉਦੋਂ ਇਹ ਈਰਾਨ ਨੂੰ ਜਾਂ ਇਸਲਾਮਿਕ, ਉਹ ਤਾਂ ਸੱਦ ਕੇ UAE ਵਾਲੇ ਵੀ ਔਰ ਕਤਰ ਵਾਲੇ ਵੀ ਔਰ ਸਾਊਦੀ ਅਰੇਬੀਆ ਵੀ ਮੋਦੀ ਨੂੰ ਹਾਈਐਸਟ ਆਨਰ ਦੇ ਰਹੇ ਨੇ। ਔਰ ਇਹ ਸਾਹਮਣੇ ਆਇਆ ਕਿ ਵੀ ਇਹ ਜਿਹੜਾ ਇਜ਼ਰਾਈਲ ਨੂੰ ਜਿੰਨੀ ਇੰਨੀ ਪ੍ਰੀਸਾਈਜ਼ ਜਿਹੜੀ ਜਾਣਕਾਰੀ ਮਿਲੀ, ਉਹਦੇ 'ਚ ਇੰਡੀਅਨ ਸਪਾਈਜ਼ ਜਿਹੜੇ ਨੇ, ਔਰ ਉਹਨਾਂ ਨੇ ਕੁਛ ਫਾਂਸੀ ਵੀ ਚਾੜੇ ਵੀ ਨੇ ਉਹਦੇ ਉੱਤੇ ਤਖਤੇ ਦੇ ਉੱਤੇ ਇੰਡੀਅਨ। ਔਰ ਹੁਣ ਉਹ ਇੰਡੀਅਨਸ ਨੂੰ ਜੀ ਜਿਹੜਾ ਆਪਰੇਸ਼ਨ ਇੰਡਸ ਅਸੀਂ ਸੇਫਲੀ ਕੱਢ ਰਹੇ ਹਾਂ ਫਲਾਣੇ ਨੂੰ ਢਿਮਕੇ ਨੂੰ, ਉਹ ਉਹਨਾਂ ਨੂੰ ਆਪਣੇ ਜਸੂਸਾਂ ਨੂੰ ਵੀ ਬਾਹਰ ਕੱਢ ਰਹੇ ਹੋਣਗੇ। ਕਿਉਂਕਿ ਇਹ ਨੈਤਨਯਾਹੂ ਔਰ ਮੋਦੀ ਜਿਹੜਾ ਪਿਛਲੇ 11 ਸਾਲਾਂ ਤੋਂ ਇਹਨਾਂ ਦੀ ਲਗਾਤਾਰ ਕੋਆਪਰੇਸ਼ਨ ਰਹੀ ਹੈ, ਨਤੀਜੇ ਦੇ ਤੌਰ ਤੇ ਇਹਨਾਂ ਨੇ ਈਰਾਨ ਦੇ ਵਿੱਚ ਅਦਰਵਾਈਜ਼ ਜਿਹੜਾ ਉਹ ਇਜ਼ਰਾਈਲ ਵਾਲਿਆਂ ਨੂੰ ਉਹਨਾਂ ਨੇ ਨਹੀਂ ਸੀ ਕਰਨ ਦੇਣੀ, ਇੰਡੀਆ ਨੇ ਯੂਜ਼ ਕੀਤਾ। ਔਰ ਇਹੀ ਕਾਰਨ ਹੈ ਕਿ ਅਸੀਂ ਸਮਝਦੇ ਹਾਂ ਕਿ ਇਸ ਵੇਲੇ ਪ੍ਰੈਜ਼ੀਡੈਂਟ ਟਰੰਪ ਔਰ ਉਹਨਾਂ ਦੇ ਜਿਹੜਾ ਕਲੋਜ਼ ਸਾਰਾ ਦਾਇਰਾ ਹੈ, ਉਹਨਾਂ ਨੂੰ ਸਿਆਣਪ ਤੋਂ ਕੰਮ ਲੈਣਾ ਚਾਹੀਦਾ ਹੈ। ਅਮਰੀਕਨ ਇੰਟਰਸਟ ਇਹਦੇ 'ਚ ਨਹੀਂ ਹੈ, ਕਿਉਂਕਿ ਇਹ ਵਾਰ ਫਿਰ ਰੁਕਣੀ ਨਹੀਂ ਹੈ। ਕਿਉਂਕਿ ਇੱਕ ਪਾਸੇ ਉਹ ਲੋਕ ਨੇ ਜਿਹੜੇ ਮਰਨ ਦਾ ਵੀ ਚਾਅ ਰੱਖਦੇ ਨੇ, ਫਿਰ ਜਦੋਂ ਤੁਸੀਂ ਇਜ਼ਰਾਈਲ ਦੀ ਖੇਡ ਖੇਡੋਗੇ ਤੇ ਫਿਰ ਅਲਟੀਮੇਟਲੀ ਜਿਹੜੇ ਨੇ ਅਮਰੀਕਨ ਟਾਰਗੇਟ ਉਹ ਇੱਕ ਨਹੀਂ ਹਰ ਥਾਂ ਤੇ ਜਿਹੜੇ ਵਲਨਰੇਬਲ ਵੀ ਹੋਣਗੇ। ਔਰ ਮੈਨੂੰ ਇਹ ਲੱਗਦਾ ਵੀ ਈਵਨ
ਪ੍ਰੈਜ਼ੀਡੈਂਟ ਟਰੰਪ ਜਿਹੜੇ ਸੈਲਫ ਕੌਨਸ਼ੀਅਸ ਔਰ ਆਪਣੀ ਪਰਸਨੈਲਿਟੀ, ਜਿਵੇਂ ਮੈਂ ਕਿਹਾ ਕਿ ਵੀ ਨੋਬਲ ਪੀਸ ਪ੍ਰਾਈਜ਼ ਦੇ ਦਾਅਵੇਦਾਰ ਬਣਨਾ ਚਾਹੁੰਦੇ ਸੀ, ਇਹ ਬਿਲਕੁਲ ਐਜ਼ ਏ ਵਾਰ ਪ੍ਰੈਜ਼ੀਡੈਂਟ ਐਂਡ ਹੋਣਗੇ ਕਿ ਵੀ ਤੁਸੀਂ ਕਹਿ ਕੁਛ ਰਹੇ ਸੀ ਤੇ ਐਂਡ ਕੁਛ ਹੋਰ ਹੋਏ। ਸੋ ਅਸੀਂ ਇਹੀ ਸਮਝਦੇ ਹਾਂ ਵੀ ਇਹ ਫੌਰਨ ਇਸ ਨੂੰ ਰੋਕਿਆ ਜਾਣਾ ਚਾਹੀਦਾ ਹੈ ਔਰ ਅਮਰੀਕਾ ਇਸ ਦੇ ਵਿੱਚ ਸਿੱਧੇ ਤੌਰ ਤੇ ਕੋਈ ਧਿਰ ਨਾ ਬਣੇ। ਇਹ ਅਮਰੀਕਨ ਇੰਟਰਸਟ ਵੀ ਹੈ, ਦੁਨੀਆ ਦੇ ਇੰਟਰਸਟ ਵੀ ਹੈ, ਔਰ ਇਹਦੇ ਨਾਲ ਹੀ ਅਸੀਂ ਅਰਦਾਸ ਕਰ ਸਕਦੇ ਹਾਂ ਰੱਬ ਦੀ ਦਰਗਾਹ ਦੇ ਵਿੱਚ ਕਿ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ, ਜਿਤ ਦੁਆਰੈ ਉਭਰੈ ਤਿੱਤੈ ਲਿਓ ਉਬਾਰ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਹੁਣ ਆਪਾਂ ਆਪਣੇ ਜਿਹੜੇ ਵਿਊਅਰਸ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਔਰ ਜਿਹੜੇ ਸੋਹਨ ਮਾਲ ਜੀ ਸਾਡੇ ਪਹਿਲੇ ਵਿਊਅਰ ਨੇ, ਸਾਨੂੰ ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਿਹੰਗ ਸਿੰਘ ਜੀ, ਮੁਹੰਮਦ ਯਾਕੂਬ ਜੀ ਵੀ ਇਹ ਕਹਿੰਦੇ ਵੈਲਕਮ ਬੈਕ ਡਾਕਟਰ ਸਾਹਿਬ, ਡਾਕਟਰ ਅਮਰਜੀਤ ਸਿੰਘ ਖਾਲਸਾ ਜੀ। ਔਰ ਨੀਲਮ ਕੌਰ ਡਾਕਟਰ ਸਾਹਿਬ ਈਰਾਨ, ਔਰ ਕਹਿੰਦੇ ਉਹਦੇ ਬਾਰੇ ਜੰਗ ਦੇ ਉੱਪਰ ਜਿਹੜੀ ਆ ਰੋਸ਼ਨੀ ਪਾਏ। ਹੁਣ ਆਪਾਂ ਇਸ ਬਾਰੇ ਗੱਲ ਕਰ ਚੁੱਕੇ ਹਾਂ। ਧਰਮ ਸਿੰਘ ਜੀ भी, हरमन पन्नू जी भी, फिर मोहम्मद याकूब जी कहते डॉक्टर साहब क्या पाकिस्तान का आर्मी चीफ आसम मुनीर वापस चला गया है जहाँ अभी तक ट्रंप से बोल रहा है, क्या हुक्म है मेरे आका। और फिर इसे नहीं देखो अजे तो मेरा ख्याल है हुण मुलाकात हो गई, प्रेस ब्रीफ भी ये प्रेजिडेंट ट्रंप का असीं डिस्कस किया। मेरा ख्याल है एक अद्धे दिन चो वापस चले जाएंगे। और फिर ईरान के बारे पुछते कि जी जंग है ये काफ़ी बॉम्बिंग वगैरह हो रही है उत्थे। फिर कहते डॉक्टर साहब प्लीज़ ईरान और रियासत की जंग पर, हाँ तो आप गल कर चुके हैं ऑलरेडी। क्योंकि लास्ट सेगमेंट सी है मैसेज पहले, हाँ पहले मैसेज ने बलजीत फरैद जी भी। और फिर इस तरह फिर एक मिनट डॉक्टर परमजीत सिंह समरा जी भी, ये सानू फतेह बुलाते हैं बड़े ही प्यार के नाल हमेशा तरह। और फिर इस तरह मोहम्मद याकूब जी सिख कौम कहते हैं कि शरीक नहीं शक नहीं करती एक अल्लाह, पता नहीं क्या कहना चाहते हैं, सॉरी अबाउट दैट। खान बनारस जी भी और नरिंदर सिंह जी भी कहते हैं वाहिगुरू जी का खालसा, वाहिगुरू जी की फतेह। शहीदां दे डुले खून की कीमत सिर्फ ते सिर्फ खालसा राज की प्राप्ति है जी। और फिर इस तरह सुरजीत कौर जी भी, परमजीत सिंह डॉक्टर परमजीत सिंह समरा जी भी ਜਿਹੜੇ ਨੇ ਉਹ ਕਹਿੰਦੇ ਨੇ ਸ਼ਹੀਦ ਭਾਈ ਹਰਦੀਪ ਸਿੰਘ ਨਿੱਜਰ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਹਾਂ ਜੀ। ਔਰ ਜਸਕੀਰਤ ਸਿੰਘ ਜੀ ਵੀ ਫਤਿਹ ਬੁਲਾਉਂਦੇ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਔਰ ਫਿਰ ਇਸੇ ਤਰ੍ਹਾਂ ਬਿਲਾਲ ਅਹਿਮਦ ਜੀ ਵੀ ਸਾਨੂੰ ਹਾਲੋ ਕਹਿੰਦੇ ਨੇ ਦੋਨਾਂ ਜਣਾਂ ਨੂੰ। ਔਰ ਫਿਰ ਇਸੇ ਤਰ੍ਹਾਂ ਅਮਰਜੀਤ ਸਿੰਘ ਸੈਣੀ ਜੀ ਵੀ, ਮਿਸਰਾ ਸਿੰਘ ਜੀ ਵੀ, ਆਰਫ ਮਜੀਦ ਜੀ ਵੀ ਪਾਕਿਸਤਾਨ ਜ਼ਿੰਦਾਬਾਦ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਔਰ ਫਿਰ ਇਸ ਤਰ੍ਹਾਂ ਜਤਿੰਦਰ ਸਿੰਘ ਜੀ ਵੀ, ਫਿਰ ਇਸੇ ਤਰ੍ਹਾਂ ਨਿਰਮਲਜੀਤ ਸਿੰਘ ਜੀ ਵੀ, ਸੁਰਜੀਤ ਖੱਕ ਜੀ ਵੀ ਕਹਿੰਦੇ ਗ੍ਰੇਟ ਜੌਬ ਡਾਕਟਰ ਸਾਹਿਬ, ਅਮੇਜ਼ਿੰਗ ਰਨਿੰਗ ਅਰਾਊਂਡ all over the world and coming back and doing the program again। और शुक्रिया ਤੁਹਾਡੇ ਕੰਪਲੀਮੈਂਟ ਲਈ। और फिर इसी तरह बसरा जी भी, और इसी तरह फिर बिलाल अहमद जी भी कहते हैं कि पता नहीं इन्हों का कहने का की मतलब है कि डॉक्टर साहब बात इतनी सी है जिसकी लाठी उसकी भैंस, यूएन को ख़त्म होना चाहिए, ब्लैक रॉक कंपनी एंड यूएस रोज फैमिली के गेम है जी। ओके हाँ क्योंकि ਹੁਣ ਆਲਮੋਸਟ ਨੋਨ ਹੀ ਹੈ ਕਿ ਵੀ ਇਹ ਜਿਹੜੀਆਂ ਚੰਦ ਰਿਚ ਫੈਮਲੀਜ਼ ਨੇ ਉਹੀ ਸਾਰੇ ਸ਼ੋਅ ਨੂੰ ਰਨ ਕਰਦੀਆਂ ਨੇ। ਇਹ ਬਲੈਕ ਰੌਕ ਕੰਪਨੀ ਹੈ ਜਾਂ ਜਿਵੇਂ ਉਹਨਾਂ ਨੇ ਜੂਸ ਰੌਸ ਫੈਮਲੀ, ਹੋਰ ਵੀ ਕੁਝ ਫੈਮਲੀਜ਼ ਨੇ। ਹੁਣ ਤਾਂ ਉਹਦੇ 'ਚ ਇਹ ਨੋਨ ਹੀ ਹੈ ਕਿ ਵੀ ਇਹ ਸਾਰੀ ਪੋਲੀਟਿਕਸ ਨੂੰ ਕਿਵੇਂ ਪੈਸੇ ਵਾਲੇ ਲੋਕ ਪ੍ਰਭਾਵਿਤ ਕਰ ਰਹੇ ਨੇ। ਔਰ ਇਸੇ 'ਚ ਹੀ ਜਿਹੜਾ ਪ੍ਰੈਜ਼ੀਡੈਂਟ ਟਰੰਪ ਦੇ ਸਾਥੀ ਵੀ ਜਿਹੜੇ ਹੁਣ ਵਾਈਟ ਹਾਊਸ ਚੋਂ ਨਿਕਲ ਕੇ ਬਾਹਰ ਆ ਗਏ, ਐਲਾਨ ਮਸਕ $250 ਮਿਲੀਅਨ ਡੋਨੇਟ ਕੀਤਾ। ਪਰ ਹੁਣ ਇਹਨੂੰ ਅਸੀਂ ਕੀ ਕਰ ਸਕਦੇ ਹਾਂ। ਬਿਲਕੁਲ ਰਾਜਵਿੰਦਰ ਕੌਰ ਜੀ ਵੀ ਔਰ ਮਨਿੰਦਰ ਸਿੰਘ ਜੀ ਵੀ। ਫਿਰ ਇਸੇ ਤਰ੍ਹਾਂ ਮੁਹੰਮਦ ਯਾਕੂਬ ਜੀ ਕਹਿੰਦੇ ਬਾਹਰ ਤੇਰੀ ਬਰਬਾਦੀ ਤੱਕ ਜੰਗ ਜਾਰੀ ਰਹੇਗੀ, ਕਸ਼ਮੀਰ ਔਰ ਖਾਲਿਸਤਾਨ ਆਜ਼ਾਦੀ ਤੱਕ ਜੰਗ ਜਾਰੀ ਰਹੇਗੀ। ਔਰ ਇੰਦਰਪ੍ਰੀਤ ਸਿੰਘ ਜੀ ਵੀ। ਫਿਰ ਇਸੇ ਤਰ੍ਹਾਂ ਬਿਲਾਲ ਅਹਿਮਦ ਜੀ ਵੀ ਇਹ ਕਹਿੰਦੇ डॉक्टर साहब पाकिस्तानी आर्मी चीफ और ट्रंप से 2 आवर्स मुलाकात हुई है और आई विल बैट यू पाकिस्तान टेबल पर भी विन होकर होएगा। ऐसा उन्होंने कहा कि इंडिया में मातम हो रहा है। हाँ जी बिल्कुल बिल्कुल। इंडिया ने तो धरती लभदे ने की है, उन्होंने तो सप लोट रहा उन्होंने बिल्कुल। फिर डॉक्टर साहब कहते क्या आपको क्या लगता है कि ईरान और इजराइल की जंग में यूएसए आएगा और अगर आया तो बुरी तरह कहते फंसेगा।
ਦੇਖੋ ਅਸੀਂ ਵਿਸ਼ ਹੀ ਕਰ ਸਕਦੇ ਹਾਂ ਵੀ ਅਮਰੀਕਾ ਨਾ ਜੁਆਇਨ ਕਰੇ ਡਾਇਰੈਕਟਲੀ। ਹਾਲਾਂਕਿ ਜੋ ਕੁਝ ਇਜ਼ਰਾਈਲ ਕਰ ਰਿਹਾ ਉਹ ਵੀ ਇਹ ਨਹੀਂ ਹੈ ਵੀ ਅਮਰੀਕਾ ਦੇ ਉਹਦੇ 'ਚ ਸਹਿਮਤੀ ਨਹੀਂ ਹੈ, ਪਰ ਉਹ ਲਿਮਿਟਿਡ ਹੋ ਕੇ ਐਂਡ ਹੋਏ ਤਾਂ ਠੀਕ ਹੈ, ਅਦਰਵਾਈਜ਼ ਫਿਰ ਬਾਕੀ ਕਹਿੰਦੇ ਵੀ ਵਰਲਡ ਵਾਰ ਹੋਣੇ ਕੇ ਜਿਹੜੇ ਨਹੀਂ, ਚਾਂਸਸ ਫਿਰ ਇਹ ਪ੍ਰੋਲੋਂਗ ਹੋਏਗੀ ਗੱਲ, ਕਿਉਂਕਿ ਈਰਾਨ ਜਿਹੜਾ ਹੈ ਉਹ ਕੁਵੈਤ ਨਹੀਂ ਹੈ, ਈਰਾਨ ਹੈ। ਬਿਲਕੁਲ ਨੂਪਾ ਜੀ। ਫਿਰ ਅਗੇਨ ਕਹਿੰਦੇ ਨੇ ਕਿ ਡਾਕਟਰ ਸਾਹਿਬ ਐਂਡ ਸਿਸ ਨੀਲਮ ਕੌਰ ਜੀ ਗੁੱਡ ਮਾਰਨਿੰਗ ਐਂਡ ਪਲੀਜ਼ ਨੈਵਰ ਐਵਰ ਮਿਸ ਪ੍ਰੋਗਰਾਮ ਪਲੀਜ਼, ਇਟ ਇਜ਼ ਅ ਡੇਲੀ ਡੋਜ਼ ਆਫ ਟਰੂਥ ਐਂਡ ਫੈਕਟ। ਜਨਾਬ ਪਿਆਰਾ, ਅਸੀਂ ਕਿਹੜਾ ਘਰੇ ਆਰਾਮ ਨਾਲ ਬੈਠਦੇ ਹਾਂ, ਬਾਕੀ ਵੀ ਕੰਮ ਕਰਨੇ ਹੁੰਦੇ ਨੇ, ਸੰਗਤਾਂ ਤੱਕ ਵੀ ਪਹੁੰਚ ਕੇ ਹੁੰਦੀ ਹੈ। ਫਿਰ ਕਹਿੰਦੇ ਕਿ ਜਿਹੜੇ ਨਿਊਕਲੀਅਰ ਪਾਵਰ ਜਿਹੜੀ ਹੈਗੀ ਹੈ ਕੁਝ ਕੁ ਦੇਸ਼ਾਂ ਕੋਲ ਹੈ, ਬਾਕੀਆਂ ਕੋਲ ਕਿਉਂ ਨਹੀਂ ਹੈਗੀ? ਹਾਂ, ਬਾਕੀਆਂ ਨੂੰ ਇਹ ਹੁਣ ਸਾਹਮਣੇ ਹੀ ਹੈ ਕਿ ਵੀ 5 ਨਿਊਕਲੀਅਰ ਬ੍ਰਹਿਮੰਡ ਨੇ, ਇਹਨਾਂ ਦੇ ਵਿੱਚ ਅਮਰੀਕਾ, ਯੂਕੇ, ਫਰਾਂਸ, ਚਾਈਨਾ ਔਰ ਜਿਹੜਾ ਬ੍ਰਿਟਨ, ਤੇ ਬਾਕੀ 4 ਜਿਹੜੇ ਨਿਊਕਲੀਅਰ ਸ਼ੂਦਰ ਨੇ ਜਿਨ੍ਹਾਂ ਦੇ ਵਿੱਚ ਨਾਰਥ ਕੋਰੀਆ, ਇਜ਼ਰਾਈਲ, ਇੰਡੀਆ, ਪਾਕਿਸਤਾਨ। ਹੁਣ ਉਹ ਕਹਿੰਦੇ ਨੇ ਵੀ ਬਸ ਇੰਨੇ ਬਹੁਤ ਨੇ, 5 ਬ੍ਰਾਹਮਣ 4 ਸ਼ੂਦਰ, ਹੋਰ ਨਹੀਂ ਕਿਸੇ ਨੂੰ ਬਣਾਉਣ ਦੇਣੇ। ਸ਼ਾਬਾਸ਼ ਜੀ ਵੀ ਜਿਹੜੇ ਬਾਬਾ ਜੀ ਨੇ ਉਹ ਵੀ ਕਹਿ ਰਹੇ ਨੇ ਕਿ ਵਰਲਡ ਨਿਊਜ਼ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਖਾਲਸਾ ਜ਼ਿੰਦਾਬਾਦ ਐਂਡ ਜੰਮੂ ਕਸ਼ਮੀਰ ਆਜ਼ਾਦੀ ਫਰੀडम और नॉर्थ ईस्टर्न एशिया वन न्यू कंट्री क्रिश्चियन बट दिल्ली लीडरशिप बट पता नहीं बाबा जी। और ਸਿੰਘ ਗਰਚਾ ਜੀ ਵੀ ਫਿਰ ਇਸੇ ਤਰ੍ਹਾਂ ਰਣਜੀਤ ਸਿੰਘ ਜੀ ਕਹਿੰਦੇ ਅੰਗਰੇਜ਼ ਧੋਖੇ ਨਾਲ ਜਿਹੜੇ ਚੀਟਿੰਗ ਕਰਕੇ ਸਾਡਾ ਰਾਜ ਖਤਮ ਕਰਕੇ 68 ਟ੍ਰਿਲੀਅਨ ਡਾਲਰ ਦੇ ਜਿਹੜੇ ਕਰੀਬ ਹੈ ਲੁੱਟ ਕੇ ਲੈ ਗਏ, ਜਿਹਦੇ ਨਾਲ ਕਿਸੇ ਵੀ ਵੱਡੇ ਪਾਵਰਫੁਲ ਦੇਸ਼ ਨੂੰ 22 ਵਾਰ ਖਰੀਦ ਮੁੱਲ ਲੈ ਸਕਦੇ ਆ। ਇੰਨਾ ਪੈਸਾ ਸੀ ਸਾਡੇ ਕੋਲ ਕਹਿੰਦੇ। ਰਣਜੀਤ ਸਿੰਘ ਜੀ ਠੀਕ ਹੈ, ਅਸੀਂ ਵੀ ਪਾਸਟ ਨੂੰ ਯਾਦ ਕਰਦੇ ਹਾਂ, ਰਿਗਰੈਟ ਵੀ ਕਰਦੇ ਹਾਂ, ਪਰ ਹੁਣ ਉਹਦੇ ਤੇ ਤਾਂ ਸਾਡਾ ਕੋਈ ਕੰਟਰੋਲ ਨਹੀਂ ਹੈ। ਘੱਟੋ ਘੱਟ ਅੱਜ ਵਰਤਮਾਨ ਸਾਡੇ ਕੋਲ ਹੈ, ਇਸ ਨੂੰ ਹੀ ਸੰਭਾਲ ਲਈਏ ਤਾਂ ਕਿ ਸਾਡੀਆਂ ਅਗਲੀਆਂ ਜਨਰੇਸ਼ਨ ਨੇ ਹਿੰਦੂ ਤਵੀਆਂ ਦੀ ਗੁਲਾਮੀ ਚੋਂ ਨਿਕਲ ਕੇ ਆਜ਼ਾਦੀ ਦਾ ਜਿਹੜਾ ਹੈ ਉਹ ਸਾਹ ਲੈ ਸਕਣ। ਖੁਸ਼ਪ੍ਰੀਤ ਕੌਰ ਭਿੰਦਰ ਜੀ ਵੀ ਜਿਹੜੇ ਫਤਿਹ ਬੁਲਾਉਂਦੇ ਨੇ, ਔਰ ਰਣਜੀਤ ਸਿੰਘ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਿੰਦੇ ਨੇ। ਰਣਜੀਤ ਸਿੰਘ ਜੀ ਕਹਿੰਦੇ ਨੇ ਕਿ ਬੇਮਤਲਬ ਦੀ ਜ਼ਿੰਦਗੀ ਜੀਣ ਦਾ ਕੋਈ ਫਾਇਦਾ ਨਹੀਂ ਹੈ, ਜੇ ਆਪਣੇ ਜਿਹੜੇ ਗੁਰੂ ਬਜ਼ੁਰਗਾਂ ਸ਼ਹੀਦਾਂ ਦਾ ਕਰਜ਼ ਨਾ ਲਾ ਸਕੇ, ਵਹਿਮਾਂ ਭਰਮਾਂ ਤਾਂ ਇੰਤਜ਼ਾਰ ਕਰਕੇ ਹੀ ਰਿਹਾ। ਪਤਾ ਨਹੀਂ ਕੀ ਕਹਿਣਾ ਚਾਹੁੰਦੇ ਨੇ ਉਹਨਾਂ ਦਾ। ਹਾਂ ਨਹੀਂ, ਬਿਲਕੁਲ ਠੀਕ। ਔਰ ਉਹਨਾਂ ਦਾ ਕਰਜ਼ ਇਹੀ ਲੱਥ ਕਿ ਵੀ ਜਿਹੜਾ ਉਹਨਾਂ ਦਾ ਮਿਸ਼ਨ ਹੈ, ਜਿਹਨੂੰ ਸੰਤ ਪਿੰਡਾਂ ਵਾਲੇ ਕਹਿੰਦੇ ਸੀ ਖਾਲਸਾ ਜੀ, ਸ਼ਹੀਦਾਂ ਦੇ ਖੂਨ ਦਾ ਹੱਕ ਲੈਣਾ, ਉਹ ਖਾਲਿਸਤਾਨ ਦੀ ਪ੍ਰਾਪਤੀ ਹੈ। ਬਾਕੀ ਅਸੀਂ ਹੋਰ ਬਹੁਤ ਸਾਰੇ ਰਸਮੋ ਰਿਵਾਜ ਔਰ ਬਹੁਤ ਸਾਰੇ ਹੋਰ ਧਾਰਮਿਕ ਕਾਰਜ ਤਾਂ ਕਰਦੇ ਹਾਂ, ਲੇਕਿਨ ਆਜ਼ਾਦੀ ਵੱਲ ਜਾਂ ਇਸ ਪਾਸੇ ਵੱਲ ਧਿਆਨ ਦੇਣ ਵਾਲੇ ਜਿਹੜੇ ਨੇ ਉਹ ਬਹੁਤੇ ਨਹੀਂ ਨੇ। ਇਹ ਸਾਨੂੰ ਜ਼ਰੂਰ ਸੋਚਣਾ ਹੋਵੇਗਾ। ਕਹਿੰਦੇ ਵਰਨਾ ਕਹਿੰਦੇ ਕਬਰਾਂ ਦਾ ਇੰਤਜ਼ਾਰ ਤਾਂ ਆਪਾਂ ਕਰ ਹੀ ਰਹੇ ਹਾਂ। ਔਰ ਮਨਦੀਪ ਸਿੰਘ ਖਾਲਸੇ ਜੀ ਜਿਹੜੇ ਸਾਨੂੰ ਫਤਿਹ ਬੁਲਾਉਂਦੇ ਨੇ, ਔਰ ਚੜ੍ਹਦੀ ਕਲਾ ਵੀ ਸਾਡੀ ਲੋਚਦੇ ਨੇ। ਗੁਰਨੇਕ ਨਿੱਜਰ ਜੀ ਜਿਹੜੇ ਨੇ ਸਿੰਘ ਕੌਮ ਦੇ ਕਹਿੰਦੇ ਜੰਗੀ ਜੁਝਾਰੂ ਯੋਧੇ ਸ਼ਹੀਦ ਭਾਈ ਹਰਦੀਪ ਸਿੰਘ ਨਿੱਜਰ ਦੀ ਜਿਹੜੇ ਕਹਿੰਦੇ ਨੇ ਸ਼ਹਾਦਤ ਨੂੰ ਕੋਟਾਨ ਪ੍ਰਣਾਮ, ਖਾਲਸਾ ਜ਼ਿੰਦਾਬਾਦ। ਔਰ ਹਾਂਜੀ ਅਨੂਪਾ ਜੀ ਮਨੀਰ ਦਾ ਕਹਿੰਦਾ ਇਸਤੇਮਾਲ ਕਰਕੇ ਜਿਹੜਾ ਸਕਦਾ, ਜਿਹੜਾ ਕਹਿੰਦਾ ਟਰੰਪ ਜਿਹੜਾ ਪਾਕਿਸਤਾਨ ਵਿੱਚ ਜਿਹੜੀ ਜਿਹੜਾ ਤਖਤਾ ਹੈ ਉਹ ਕਹਿੰਦੇ ਪਲਟ ਕੇ ਮਿਲਟਰੀ ਰੂਲ ਕਰਨ ਵਾਸਤੇ ਇਹਨਾਂ ਨੇ ਕਹਿੰਦੇ ਮਤਲਬ ਉਹਨਾਂ ਦਾ ਕਹਿੰਦਾ। ਦੇਖੋ ਅਨੂਪਾ ਜੀ ਕਿਹਨੇ ਕੀ ਕਰਨਾ ਹੈ ਹਾਲ ਦੀ ਘੜੀ, ਇਹਦੇ 'ਚ ਤਾਂ ਕੋਈ ਸ਼ੱਕ ਨਹੀਂ ਹੈ ਕਿ ਪਾਕਿਸਤਾਨ ਦੇ ਵਿੱਚ ਜਿਹੜੀ ਮੇਨ ਡਿਸਾਈਡਿੰਗ ਤਾਕਤ ਆ ਉਹ ਤਾਂ ਫੌਜ ਹੈ। ਸੋ ਮੇਰਾ ਖਿਆਲ ਹੈ ਵੀ ਇਹ ਟਰੰਪ ਨੇ ਇਹ ਬਜਾਏ ਕਿ ਉਹਨਾਂ ਦੀ ਸਿਵਿਲੀਅਨ ਐਡਮਿਨਿਸਟ੍ਰੇਸ਼ਨ ਨਾਲ ਕਰਨ ਦੇ, ਉਹਨਾਂ ਨੇ ਫਿਰ ਫੌਜ ਤੋਂ ਪਰਮਿਸ਼ਨ ਲੈਣੀ ਸੀ। ਉਹਨਾਂ ਨੇ ਕਿਹਾ ਵੀ ਡਾਇਰੈਕਟਲੀ ਵਿਦ ਦਾ ਪਾਵਰ। ਮਨਦੀਪ ਸਿੰਘ ਖਾਲਸੀ ਜੀ ਔਰ ਇਸੇ ਤਰ੍ਹਾਂ ਉਮੈਰ ਖਾਨ ਜੀ ਵੀ ਕਹਿੰਦੇ ਨੇ ਅਮਰਜੀਤ ਸਿੰਘ ਤੇ ਨੀਲਮ ਕੌਰ ਸਾਹਿਬਾ ਅਸਲਾਮ ਵਾਲੇਕਮ ਨੂੰ ਆਪਣੇ ਹੀ ਫੀਲਡ ਮਾਰਸ਼ਲ ਸਮਝੋ। ਖਾਲਸਾ ਤੇ ਪਾਕਿਸਤਾਨ ਇੱਕ ਤਸਵੀਰ ਦੇ 2 ਰੁੱਖ ਨੇ। ਉਮਰ ਖਾਨ ਜੀ ਅਸੀਂ ਪਾਕਿਸਤਾਨ ਦੇ ਨਾਲ ਜਿਹੜਾ ਬਹੁਤ ਚੰਗੇ ਸਬੰਧ ਚਾਹਾਂਗੇ, ਇੱਕ ਹਮਸਾਏ ਵਾਂਗ, ਪਰ ਅਸੀਂ ਇੰਡੀਪੈਂਡੈਂਟ ਸੋਵਰਨ ਮੁਲਕ ਖਾਲਿਸਤਾਨ ਲਈ ਲੜ ਰਹੇ ਹਾਂ ਔਰ ਅਸੀਂ ਵੈਲ ਵਿਸ਼ਰ ਹਾਂ ਪਾਕਿਸਤਾਨੀ ਆਵਾਮ ਦੇ। ਔਰ ਜਨਰਲੀ ਜਦੋਂ ਵੀ ਕੋਈ ਗੱਲ ਹੁੰਦੀ ਹੈ ਤਾਂ ਅਸੀਂ ਪਾਕਿਸਤਾਨ ਦੇ ਲਈ ਆਪਣੇ ਭਰਾਵਾਂ ਵਾਂਗ ਹੀ ਮਹਿਸੂਸ ਕਰਦੇ ਹਾਂ, ਉਹਦੇ ਭਲੇ ਦੇ ਲਈ। ਗੁਰਨੇਕ ਨਿੱਜਰ ਜੀ ਕਹਿੰਦੇ ਨੇ ਸਿੱਖ ਕੌਮ ਦੇ ਜਿਹੜੇ ਜੰਗੀ ਜੁਝਾਰੂ ਜਿਹੜੇ ਯੋਧਿਆਂ ਬੰਦੀ ਸਿੰਘਾਂ ਨੂੰ ਵੀ ਕਹਿੰਦੇ ਨੇ ਕੋਟਾਨ ਪ੍ਰਣਾਮ ਔਰ ਖਾਲਸਾ ਜ਼ਿੰਦਾਬਾਦ। ਬਲਹਾਰ ਸਿੰਘ ਕੰਗ ਜੀ ਵੀ
ਔਰ ਫਿਰ ਇਸੇ ਤਰ੍ਹਾਂ ਹਾਂਜੀ ਮੁਹੰਮਦ ਯਾਕੂਬ ਜੀ ਕਹਿੰਦੇ ਨੇ ਕਿ ਕਸਮ ਹੈ ਕਿ ਪਾਕ ਜਿਹੜੀ पाक जात की कि दहशतगर्द जड़ा इंडिया है पाकिस्तान नहीं है ब्रह्म जड़ी है कहते भारत माता है। और फिर इधर राम सिंह पर मनप्रीत सिंह जी कहते 19 जून 1977 पंजाब विच राष्ट्रपति राज लागू रहा जो कि 30 अप्रैल 1977 ਨੂੰ शुरू होया सी। और फिर इस तरह ने कहा 19 जून 1925 ਸ਼੍ਰੋਮਣੀ गुरुद्वारा प्रबंधक कमेटी ਨੂੰ ਵਿਧਾਨਕ ਤੌਰ ਤੇ ਮਾਨਤਾ ਮਿਲੀ। और 19 जून 1747 नादर शाह के कतल तो बाद कोहिनूर हीरा उसके जरनैल अहमद शाह अब्दाली के कब्जे में आ गया। सो इसी तरह फिर तुहानूं मैं करैक्शन कराना चाहते मोहम्मद याकूब कहते आप खुरमानी भी कह सकते हैं पता नहीं फिर खुमायनी कह रहे हैं असी क्योंकि खुरमानी पंजाबी च खमीनी ज़्यादा इस्तेमाल होंदा जिवें स्पैलिंग है इन्हां दी। हाँ जी और पर्शियन वर्ड होएगा। और अमरजीत जी कहते हैं कि डॉक्टर साहब इट्स गुड बिकॉज ब्लैक शीप्स कमिंग फॉरवर्ड वी शुड रैकगनाइज दैम। हाँ वो जिवें जैसी वर्गे लोग ਜਿਹੜੇ ਰੈਂਟਾ ਸਿੱਖ ਨੇ ਬਿਲਕੁਲ ਇਹ ਬਾਹਰ ਨਿਕਲ ਰਹੇ ਨੇ ਪਰ ਇਹਨਾਂ ਦੀ ਪਛਾਣ ਔਰ ਇਹਨਾਂ ਨੂੰ ਆਈਸੋਲੇਟ ਕਰਨਾ ਜ਼ਰੂਰੀ है। और बिलाल जी कहते हैं कि जरा ट्रंप है इमरान के साथ जंग में नहीं आएगा, अगर आया ऐसा हुआ तो चाइना ताइवान ले जाएगा और अमेरिका को रिएक्ट करने के का जड़ा मौका वो मिलेगा और यूएसए इसमें बुरा फंस जाएगा। नहीं ये किसी के भी हित च नहीं है और ਅਸੀਂ ਸਮਝਦੇ ਹਾਂ ਵੀ ਇਸ ਨੂੰ ਰੋਕਿਆ ਜਾਣਾ ਚਾਹੀਦਾ। ਬਿਲਕੁਲ। ਫਿਰ ਮਨੀਪ ਬੋਬੀ ਜੀ ਜਿਹੜੇ ਹੈ ਖਾਲਸਾ ਜ਼ਿੰਦਾਬਾਦ ਕਹਿੰਦੇ ਬਲਵਿਹਾਰ ਹਾਂਜੀ ਬਲਬੀਰ ਸਿੰਘ ਟਵਾਣਾ ਜਿਹੜੇ ਫਤਿਹ ਬੁਲਾਉਂਦੇ ਨੇ। ਫਿਰ ਇਸੇ ਤਰ੍ਹਾਂ ਖਾਲਸਾ ਵਾਹਿਗੁਰੂ ਜੀ ਕੀ ਫਤਿਹ। और इस तरह मोहम्मद याकूब जी कहते क्या आपको पता है कि शिया मातम क्यों क्या कहते करते हैं? ਮੁਹੰਮਦ ਯਾਕੂਬ ਜੀ ਇਹ ਵੇੜਾ ਸ਼ੀਆ ਤੇ ਸੁੰਨੀ ਦਾ ਨਹੀਂ ਹੈ। ਇਸ ਵੇਲੇ ਤੁਹਾਨੂੰ ਇੱਕ ਜਿਵੇਂ ਤੁਸੀਂ ਇਸਲਾਮਿਕ ਉਮਾ ਨੂੰ ਦੇਖਦੇ ਹੋ ਇਸ ਐਂਗਲ ਤੋਂ ਦੇਖੋ, ਬੇਗੁਨਾਹ ਦੇ ਮਾਰੇ ਜਾਣ ਨੂੰ ਦੇਖੋ ਔਰ ਇਹ ਦੇਖੋ ਕਿ ਵੀ ਇੱਕ ਤੋਂ ਬਾਅਦ ਇੱਕ ਦੀ ਵਾਰੀ ਜੇ ਅੱਜ ਈਰਾਨ ਬਿਲਕੁਲ ਜਿਹੜਾ ਉਸ ਦਾ ਥੱਲਾ ਲੱਗ ਜਾਂਦਾ ਤੇ ਫਿਰ ਪਾਕਿਸਤਾਨ ਵੀ ਕੋਈ ਬਹੁਤ ਦੂਰ ਨਹੀਂ ਹੈ ਕਿਉਂਕਿ ਪਾਕਿਸਤਾਨ ਵੀ ਰਡਾਰ ਦੇ ਉੱਤੇ ਹੈ ਕਿਉਂਕਿ ਇੱਕੋ ਇੱਕ ਪਾਕਿਸਤਾਨ ਐਸਾ ਮੁਲਕ ਹੈ ਜਿਹਦੇ ਕੋਲ ਜੌਹਰੀ ਹਥਿਆਰ ਨੇ, ਨਿਊਕਲੀਅਰ ਹਥਿਆਰ ਨੇ। ਸੋ ਇਹਨੂੰ ਬਿਗਰ ਪਾਰਟਸ ਦੇਖੋ ਬਜਾਏ ਕਿ ਜਿਹੜਾ ਉਹ ਸਾਰੇ ਨੂੰ ਛੋਟੇ 'ਚ ਦੇਖਣ ਦੇ। ਪ੍ਰਮਲੀਨ ਜਿਹੜੇ ਪਿੰਦਰੇ ਉਹ ਵੀ ਫਤਿਹ ਬੁਲਾਉਂਦੇ ਨੇ। ਮਨਪ੍ਰੀਤ ਜਿਹੜੇ ਨੇ ਕੌਰ ਜਿਹੜੇ ਨੇ ਉਹ ਵੀ ਫਤਿਹ ਬੁਲਾਉਂਦੇ ਨੇ। ਫਿਰ ਇਸੇ ਤਰ੍ਹਾਂ ਅਮਰਦੀਪ ਖਾਲਸਾ ਜੀ ਵੀ और बिलाल जी कहते हैं जी भाई अच्छा आपस में लगे ने। अमरीक सिंधर जी भी और गुरमीत सिंह कौर जी गुरमीत सिंह कौर जी भी फतेह बुलाते हैं और कुलदीप सिंह जी भी बलिहार सिंह टिवान जी भी वो सानू फतेह बुलाते हैं और खालसा जिंदाबाद कहते हैं। सब का बहुत बहुत शुक्रिया। सो इस तरह अपने व्यूअर्स को लेने इजाजत। व्यूअर्स साढ़े प्रोग्राम का समय इतने मुकदा। तुसीं अपनी राय ते सुझाव सानू भेजना भुलना साडे इस पते ते SOS@TV ते असीं अपना प्रोग्राम लैके फिर दोबारा तुहाडे सामने होवांगे। तद तक ले मैनू ते अपना सुना गया दो देखते रहो TV 84 बुला दिओ फतेह। वाहिगुरू जी का खालसा वाहिगुरू जी की फतेह। रब राखा।